ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ, ਅਸੀਂ ਹਾਜ਼ਰ ਹੋ ਗਏ ਹਾਂ ਅੱਜ ਦੀਆਂ ਇਲੈਕਸ਼ਨ ਐਕਸਪ੍ਰੈਸ ਲੈ ਕੇ, ਜਿਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਸਾਨੂੰ ਦੱਸਦੇ ਨੇ ਜੀ ਉੱਥੇ ਦਾ ਹਾਲ ਕੀ ਚੱਲ ਰਿਹਾ ਆ, ਉੱਥੇ ਤਾਂ ਕੀ ਉੱਪਰ ਥੱਲੇ ਹੋ ਰਿਹਾ, ਕੀ ਸਮੀਕਰਨ ਨੇ ਇਸ ਟਾਈਮ ਤੇ ਗੱਲਬਾਤ ਕਰਦੇ ਜੀ ਆਪਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਇੱਥੋਂ ਪੰਜਾਬ ਤੋਂ ਜੀ, ਤੁਹਾਨੂੰ ਸਾਰੇ ਸੁਣ ਰਹੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਦੱਸ ਦਈਏ ਕਿ ਬਲਤੇਜ ਪੰਨੂ ਬਾਹਰ ਹੈਗੇ ਆ ਤੇ ਹੋ ਸਕਦਾ ਹੈ ਕਿ ਆਵਾਜ਼ ਦੇ ਵਿੱਚ ਥੋੜ੍ਹੀ ਬਹੁਤੀ ਪ੍ਰੋਬਲਮ ਹੋਵੇ। ਤੇ ਕੱਲ੍ਹ ਵੀ ਉਹ ਜਿਵੇਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਆਏ ਹੋਣ ਕਰਕੇ ਉਹ ਬਾਹਰ ਸੀਗੇ। ਤੇ ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰੀਏ ਕਿਉਂਕਿ ਜਿਵੇਂ ਅਸੀਂ ਖਬਰਾਂ ਪੜ੍ਹਦੇ ਹਾਂ ਜਾਂ ਸੁਣਦੇ ਹੈਗੇ ਆ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜਾ ਇੱਕ ਰੈਵੋਲੂਸ਼ਨ ਆਉਣ ਵਾਲਾ ਆ, ਤੇ ਇਸ ਦੇ ਵਿੱਚ ਜਿਵੇਂ ਅਸੀਂ ਦੇਖਿਆ ਸੀਗਾ ਕਿ ਸ਼ਰਾਬ ਦੇ ਠੇਕਿਆਂ ਬਾਰੇ ਜਿਹੜੇ ਲੋਕ ਆ ਉਹ ਜਾਗਰੂਕ ਹੋ ਰਹੇ ਆ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਥੋੜਾ ਜਿਹਾ ਇੱਕ ਇੰਨੀ ਕੁ ਡਿਟੇਲ ਜਿਹੜੀ ਆ ਉਹ ਕਿ ਕਿਉਂ ਠੇਕਿਆਂ ਦਾ ਜਿਹੜਾ ਵਿਰੋਧ ਲੋਕ ਕਰਦੇ ਨੇ ਤੇ ਕਿਵੇਂ ਉਹ ਰਿਜੈਕਟ ਕਰ ਦਿੱਤਾ ਜਾਂਦਾ। ਪਾਲਿਸੀ ਦੇ ਵਿੱਚ ਇਹ ਸ਼ਾਮਲ ਹੈ ਜੀ ਕਿ ਜੇ ਕਿਸੇ ਜਗ੍ਹਾ ਤੋਂ ਕੋਈ ਸ਼ਰਾਬ ਦੀ ਬੋਟਲ ਇੱਕ ਜਿਹੜੀ ਆ ਦੇਸੀ ਦੀ ਘਰ ਦੀ ਕੱਢੀ ਹੋਈ ਜਾਂ ਨਜਾਇਜ਼ ਸ਼ਰਾਬ ਜਿਹੜੀ ਆ ਜੇ ਮਿਲ ਜੇ ਤੇ ਉੱਥੇ ਫਿਰ ਠੇਕਾ ਖੋਲ੍ਹਣ ਤੋਂ ਰੋਕਿਆ ਨਹੀਂ ਜਾ ਸਕਦਾ। ਜਿਹੜੇ ਲੋਕ ਇਹਨੂੰ ਰੋਕਦੇ ਨੇ ਭਾਵ ਕਿ ਜਿਹੜੀਆਂ ਪੰਚਾਇਤਾਂ ਨੇ ਜਿਹੜੀਆਂ ਮਤਾ ਪਾਸ ਕਰਦੀਆਂ ਨੇ, ਉਹ ਮਤਾ ਜਿਹੜਾ ਇਹ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਕਿ ਨਹੀਂ, ਤੁਹਾਡੇ ਪਿੰਡ 'ਚੋਂ ਜਿਹੜੀ ਸ਼ਰਾਬ ਦੀ ਬੋਟਲ ਆ ਉਹ ਫੜੀ ਗਈ ਆ। ਤੇ ਇਸ ਵਜ੍ਹਾ ਕਰਕੇ ਜਿਹੜਾ ਮੈਂ ਦੱਸਦਾ ਜੀ ਕਿ ਉਹਨੂੰ ਫਿਰ ਰੱਦ ਕਰਤਾ। ਪਰ ਇਲੈਕਸ਼ਨ ਨੇ ਇਸ ਕਰਕੇ ਵਿਰੋਧ ਜਿਹੜਾ ਉਹ ਸਰਕਾਰ ਨਹੀਂ ਕਰ ਰਹੀ ਇਸ ਕਰਕੇ ਕਿ ਉਹਦਾ ਕਿਤੇ ਉਲਟ ਅਸਰ ਜਿਹੜਾ ਨਾ ਪੈ ਜਾਵੇ, ਜਿਹਦੇ ਕਰਕੇ ਇਸ ਵਾਰੀ ਪਹਿਲੀ ਵਾਰੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹ ਮਤੇ ਪਾ ਕੇ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਵਿਰੋਧ ਕਰ ਰਹੀਆਂ ਨੇ। ਪੰਜਾਬ ਹਾਈ ਕੋਰਟ ਨੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਹੋਈ ਆ ਹਾਈਵੇ ਦੇ ਉੱਤੇ ਠੇਕੇ ਖੋਲ੍ਹਣ ਲਈ। ਠੇਕੇ ਫੇਰ ਖੁੱਲ੍ਹ ਗਏ ਨੇ ਹਾਈਵੇ ਦੇ ਉੱਤੇ, ਉੱਥੋਂ ਵੀ ਬੇਸ਼ੱਕ ਰੋਕੇ ਨਹੀਂ ਜਾ ਸਕੇ, ਪਰ ਇਹ ਪਹਿਲੀ ਵਾਰੀ ਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਉਹ ਅੱਗੇ ਆ ਰਹੀਆਂ ਨੇ ਔਰ ਠੇਕਿਆਂ ਦਾ ਵਿਰੋਧ ਕਰ ਰਹੀਆਂ ਨੇ ਜਿਹੜੇ ਠੇਕੇ ਪਿੰਡਾਂ ਵਿੱਚ ਖੁੱਲ੍ਹੇ ਹੋਏ ਨੇ ਜੀ। ਇਹ ਕਿਹਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ 30 ਤਰੀਕ ਤੱਕ ਨਾ ਇਹਨਾਂ ਨੂੰ ਰੋਕਿਆ ਜਾਵੇ, ਭਾਵ ਕਿ ਵਿਰੋਧ ਕਰਦੇ ਨੇ ਤੇ ਉਹਨਾਂ ਦੀ ਗੱਲ ਮੰਨ ਲਈ ਜਾਵੇ। ਉਸ ਤੋਂ ਬਾਅਦ ਫਿਰ ਅਗਲਾ ਸਟੈਪ ਜਿਹੜੀ ਉਹ ਸਰਕਾਰ ਕੋਈ ਨਾ ਕੋਈ ਬੋਤਲ ਕਿਤੋਂ ਲੱਭ ਕੇ ਲਭਾ ਕੇ ਠੇਕਾ ਫੇਰ ਖੋਲ ਦੂਗੀ। ਜੀ ਜਿਹੜੀ ਸ਼ਰਾਬ ਇਹ ਆਪ ਵੰਡ ਰਹੇ ਆ, ਘਰ ਘਰ ਪਹੁੰਚਾ ਰਹੇ ਆ, ਗੱਲ ਤੇ ਉਹਦੀ ਵੀ ਹੈਗੀ ਆ ਨਾ ਕਿ ਉਹਦੇ ਲਈ ਕੌਣ ਉੱਠੂਗਾ। ਤੇ ਅਗਲੀ ਗੱਲ ਕਰੀਏ ਕਿ ਜਿਵੇਂ ਤੁਸੀਂ ਕੇਜਰੀਵਾਲ ਦੇ ਨਾਲ ਆ, ਅਰਵਿੰਦ ਕੇਜਰੀਵਾਲ ਦਾ ਦੌਰਾ ਆ ਪੰਜਾਬ ਦੇ ਵਿੱਚ, ਉਹਦੇ ਬਾਰੇ ਜ਼ਰੂਰ ਦੱਸੋ ਕਿ ਉਹ ਕਿਸ ਤਰ੍ਹਾਂ ਰਿਹਾ, ਕੀ ਅੰਦਾਜ਼ਾ ਕਿਸ ਤਰ੍ਹਾਂ ਲਾਉਂਦੇ ਆ ਤੁਸੀਂ ਕਿ ਲੋਕਾਂ ਦੇ ਇਕੱਠਾਂ ਨੂੰ ਦੇਖ ਕੇ ਕਿ ਲੋਕੀ ਕੀ ਚਾਹੁੰਦੇ ਆ? ਦੇਖੋ, ਲੋਕਾਂ ਦੇ ਮਨ ਤਾਂ ਐਗਜ਼ੈਕਟਲੀ ਨਹੀਂ ਪੜ੍ਹੇ ਜਾ ਸਕਦੇ, ਪਰ ਇੱਕ ਗੱਲ ਜਿਹੜੀ ਇਸ ਪੂਰੇ ਸਮੁੱਚੇ ਦੌਰੇ ਦੇ ਦੌਰਾਨ ਜਿਹੜੀ ਦੇਖੀ ਆ, ਜਿਹੜੀ ਅਕਸਰ ਲੋਕ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਜਿਹੜਾ ਜੀ ਪੱਤਾ ਉਹ ਪਿੰਡਾਂ ਦੇ ਵਿੱਚ ਹੈ ਨੀਗਾ। ਪਰ ਇਹ ਗੱਲ ਤਕਰੀਬਨ ਇਹ ਕਿਉਂਕਿ ਗਲਤ ਸਾਬਤ ਹੋ ਰਹੀ ਹੈ, ਕਿਉਂਕਿ ਕੱਲ ਜਦੋਂ ਮੰਡੀ ਅਹਿਮਦਗੜ੍ਹ ਤੋਂ ਉਹਨਾਂ ਨੇ ਐਂਟਰ ਕੀਤਾ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ, ਉੱਥੋਂ ਲੈ ਕੇ ਸੰਗਰੂਰ ਦੀ ਦਾਣਾ ਮੰਡੀ ਤੱਕ ਆਉਂਦਿਆਂ ਜਿੰਨੇ ਪਿੰਡਾਂ ਦੇ ਜਿਹੜੇ ਲੋਕ ਸਨ ਉਹ ਸੜਕਾਂ ਦੇ ਉੱਤੇ ਆ ਕੇ ਏਦਾਂ ਬੈਠੇ ਸਨ ਜੀ ਜਿਵੇਂ ਕਿਸੇ ਕੋਈ ਖਾਸ ਵਿਅਕਤੀ ਜਿਹੜਾ ਜੀ ਉਹਨੇ ਲੰਘਣਾ ਹੋਵੇ ਔਰ ਉਹਦੇ ਇੱਕ ਜਿਹੜੀ ਝਲਕ ਹੈ ਉਹਨਾਂ ਨੇ ਪਾਉਣੀ ਹੋਵੇ ਜੀ। ਇਸ ਕਿਸਮ ਦੇ ਨਾਲ ਲੋਕ ਜਿਹੜੇ ਪਿੰਡਾਂ ਦੇ ਮੇਨ ਸੜਕ ਦੇ ਉੱਤੇ ਆ ਕੇ ਬੈਠੇ ਹੋਏ ਸਨ। ਜਿਹੜਾ ਖਾਸ ਤੌਰ ਦੇ ਉੱਤੇ ਯੂਥ ਦੇ ਵਿੱਚ ਉਹਦੀ ਅਟਰੈਕਸ਼ਨ ਆ ਨਾ ਜੀ, ਉਹ ਬਹੁਤ ਵੱਡੀ ਹੈ। ਔਰ ਔਰਤਾਂ, ਬੱਚੇ, ਕੋਈ ਵੀ ਜਿਹੜਾ ਜੀ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ ਇੱਕ ਉਹਦੀ ਝਲਕ ਵੇਖਣ ਦੇ ਵਾਸਤੇ। ਔਰ ਕੁਝ ਥਾਵਾਂ ਤੋਂ ਤੇਜ਼ੀ ਦੇ ਨਾਲ ਵੀ ਲੰਘਦੇ ਗਏ ਲੋਕ, ਕੋਠਿਆਂ ਦੀਆਂ ਛੱਤਾਂ ਤੋਂ ਜਿਹੜੇ ਸੀਗੇ ਜੀ ਉਹਨਾਂ ਨੂੰ ਹੱਥ ਹਿਲਾਉਂਦੇ ਰਹੇ। ਬੱਸਾਂ ਵਗੈਰਾ ਜਿਹੜੀਆਂ ਜਾਮ 'ਚ ਫਸੀਆਂ ਸਨ, ਉਹ ਦੇਖਣ ਵਾਲੀ ਇਹ ਸੀ ਕਿ ਕਿਉਂਕਿ ਮੋਬਾਇਲ ਹਰ ਬੰਦੇ ਦੇ ਕੋਲੇ ਆ, ਹਰ ਬੰਦੇ ਨੇ ਮੋਬਾਇਲ ਜਿਹੜਾ ਜੀ ਬੱਸ ਦੀ ਬਾਰੀ ਥਾਣੀ ਬਾਹਰ ਕੱਢਿਆ ਹੋਇਆ ਸੀ ਔਰ ਉਹਨੂੰ ਕਰ ਲੈਣਾ ਚਾਹੁੰਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੇ ਦੇਖਿਆ, ਉਹਨਾਂ ਨੇ ਲੰਘਦਿਆਂ ਜਿਹੜਾ ਜੀ ਉਹ ਦੇਖਿਆ। ਜਿੱਥੇ ਜਿੱਥੇ ਉਹਨਾਂ ਨੇ ਖੜੋ ਕੇ ਲੋਕਾਂ ਨੂੰ ਸੰਬੋਧਨ ਕੀਤਾ, ਉੱਥੇ ਲੋਕਾਂ ਨੇ ਹੱਥ ਜਿਹੜੇ ਸੀ ਖੜੇ ਕਰਕੇ ਤਾੜੀਆਂ ਮਾਰ ਕੇ ਜਿਹੜਾ ਸੀਗਾ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਜੀ ਆਇਆਂ ਕਿਹਾ। ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਸ਼ਾਇਦ ਇਹ ਪਹਿਲੀ ਵਾਰੀ ਹੋ ਰਿਹਾ ਕਿ ਕਿਸੇ ਰਾਜਨੀਤਿਕ ਬੰਦੇ ਨੂੰ ਇਸ ਤਰੀਕੇ ਦੇ ਨਾਲ ਕਿਸੇ ਸੂਬੇ ਦੇ ਵਿੱਚ ਉਡੀਕਿਆ ਜਾ ਰਿਹਾ ਹੋਵੇ। ਮੈਂ ਉਹ ਤੁਹਾਨੂੰ ਕਹਿੰਦਾ ਸੀਗਾ ਕਿ ਇਹ ਨਹੀਂ ਪਤਾ ਕਿਹੋ ਜਿਹਾ ਉਹਨੂੰ ਰਿਸਪੌਂਸ ਮਿਲੂਗਾ, ਪਰ ਜਿਹੋ ਜਿਹਾ ਰਿਸਪੌਂਸ ਉਹਨੂੰ ਇੱਥੇ ਪੰਜਾਬ ਦੇ ਵਿੱਚ ਮਿਲਿਆ ਅਰਵਿੰਦ ਕੇਜਰੀਵਾਲ ਦੇ ਵਾਸਤੇ ਵੀ ਇਹ ਹੈਰਾਨਗੀ ਵਾਲੀ ਗੱਲ ਸੀ। ਸ਼ਾਇਦ ਇਸੇ ਕਰਕੇ ਜਦੋਂ ਉਹ ਕੱਲ ਟ੍ਰੇਨ ਦੇ ਉੱਤੇ ਚੜ੍ਹੇ ਵਾਪਸੀ ਦੇ ਵਾਸਤੇ ਸੰਗਰੂਰ ਤੋਂ ਸ਼ਤਾਬਦੀ ਤੇ ਉਹਨੇ ਭਗਵੰਤ ਮਾਨ ਨੂੰ ਜਿਹੜਾ ਸੀਗਾ ਜੀ ਹੱਥ ਮਿਲਾ ਕੇ ਇਹ ਗੱਲ ਕਹੀ, ਚੰਗਾ ਫਿਰ ਮਿਲਦੇ ਆ ਪਾਰਲੀਮੈਂਟ 'ਚ।
ਜੀ ਬਿਲਕੁਲ, ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਿਆ ਕਿ ਆਸ ਬੱਝ ਗਈ ਆ ਕਿ ਸ਼ਾਇਦ ਭਗਵੰਤ ਮਾਨ ਆ ਜਿਹੜਾ ਉਹ ਸ਼ਾਇਦ ਬਾਜੀ ਮਾਰ ਜਾਏ। ਤੇ ਅਗਲੀ ਗੱਲ ਕਰਦੇ ਜੀ, ਪ੍ਰਕਾਸ਼ ਸਿੰਘ ਬਾਦਲ ਆ, ਉਹਨਾਂ ਨੇ ਜੋ ਕੁਝ ਗੁੱਜੀ ਭਾਸ਼ਾ ਦੇ ਵਿੱਚ ਆ ਨੋਟ ਮੰਗੇ ਆ, ਤੇ ਨੋਟ ਮੰਗਣ ਤੇ ਜਿਹੜਾ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਮਿਲਿਆ ਨੋਟਿਸ ਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਵਧੀਆਂ, ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਜਲੰਧਰ ਦੇ ਵਿੱਚ ਪਵਨ ਕੁਮਾਰ ਟੀਨੋ ਹੋਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਬਿਜ਼ਨਸ ਵਾਲੇ ਨੇ, ਭਾਵ ਕਿ ਜਿਹੜੇ ਵਪਾਰੀ ਵਰਗ ਹੈ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਨੋਟ ਦੇ ਨਾਲ ਵੋਟ ਦੇ ਨਾਲ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਇਹਦੀ ਤੁਸੀਂ ਮਦਦ ਕਰੋ ਦੂਜੇ ਪੱਖੋਂ ਵੀ। ਉਹਨਾਂ ਨੇ ਕਿਹਾ ਤਨ ਮਨ ਤੇ ਤੀਜਾ ਆਪੇ ਤੁਸੀਂ ਸਮਝ ਲਿਓ। ਔਰ ਨਾਲ ਉਹਨਾਂ ਨੇ ਜਿਹੜੀ ਗੱਲ ਅਗਲੀ ਇਹ ਕਹੀ ਕਿ ਪਰਦੇ ਦੇ ਵਿੱਚ ਦਿਓ, ਕਿਤੇ ਉਹ ਨਾ ਹੋਵੇ ਫੋਟੋ ਖਿੱਚੀ ਜਾਵੇ। ਇਹ ਕਲਿੱਪ ਜਿਹੜਾ ਸੀਗਾ ਜੀ ਇੱਥੋਂ ਦੇ ਇੱਕ ਨੈਸ਼ਨਲ ਚੈਨਲ ਦੇ ਉੱਤੇ ਚੱਲ ਗਿਆ। ਉਸ ਤੋਂ ਬਾਅਦ ਜਿਹੜੀ ਮੁਸ਼ਕਲ ਆ ਜੀ ਉਹ ਅਕਾਲੀ ਦਲ ਦੇ ਵਾਸਤੇ ਇਸ ਵੇਲੇ ਬਣ ਗਈ ਜੀ। ਇਲੈਕਸ਼ਨ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ 24 ਘੰਟੇ ਦੇ ਵਿੱਚ ਉਹਨਾਂ ਤੋਂ ਜਵਾਬ ਜਿਹੜਾ ਹੈ ਉਹ ਮੰਗਿਆ। ਹੁਣ ਅਕਾਲੀ ਦਲ ਜਿਹੜਾ ਜੀ ਇਹਦਾ ਜਵਾਬ ਲੱਭਦਾ ਫਿਰਦਾ। ਇਲੈਕਸ਼ਨ ਕਮਿਸ਼ਨ ਇਹਦੇ ਉੱਤੇ ਕੀ ਐਕਸ਼ਨ ਜਿਹੜਾ ਜੀ ਉਹ ਲਊਗਾ, ਇਹਦੇ ਵਾਸਤੇ ਇਹਦੇ 24 ਘੰਟੇ ਜਿਹੜਾ ਜੀ ਉਹ ਇੰਤਜ਼ਾਰ ਕਰਨਾ ਪਊਗਾ। ਕੱਲ ਸ਼ਾਮੀ ਇਹ ਨੋਟਿਸ ਜਾਰੀ ਕੀਤਾ, ਅੱਜ ਸ਼ਾਮ ਤੱਕ ਇਹਦੇ ਜਿਹੜੇ 24 ਘੰਟੇ ਹੋ ਜਾਣੇ ਨੇ। ਜੇ ਸਪਸ਼ਟੀਕਰਨ ਤੋਂ ਸੰਤੁਸ਼ਟ ਨਾ ਹੋਇਆ ਇਲੈਕਸ਼ਨ ਕਮਿਸ਼ਨ ਜਿਹੜਾ ਜੀ, ਤਾਂ ਫਿਰ ਅਗਲੀ ਕਾਰਵਾਈ ਜਿਹੜੀ ਆ ਉਹ ਤੁਰ ਸਕਦੀ ਹੈ। ਜੀ, ਤੇ ਜੇ ਨੋਟਿਸਾਂ ਦੀ ਗੱਲ ਕਰੀਏ ਤੇ ਪਤਾ ਲੱਗਾ ਸੀਗਾ ਕਿ ਗਾਇਕ ਗਿੱਪੀ ਗਰੇਵਾਲ, ਉਸ ਦੇ ਸ਼ੋਅ ਦੇ ਦੌਰਾਨ ਉਸ ਨੂੰ ਵੀ ਮਨੀ ਲਾਂਡਰਿੰਗ ਦਾ ਨੋਟਿਸ ਮਿਲਿਆ। ਐਕਚੁਅਲੀ ਨਾ ਜੀ ਇਹ ਕੁਝ ਸਿੰਗਰ ਨੇ ਜਿਹਦੇ ਵਿੱਚ ਦਿਲਜੀਤ ਵੀ ਸ਼ਾਮਲ ਹੈ, ਜਿਹਦੇ ਵਿੱਚ ਗਿੱਪੀ ਗਰੇਵਾਲ ਵੀ ਸ਼ਾਮਲ ਹੈ, ਇਹਦੇ ਵਿੱਚ ਮਿਸ ਪੂਜਾ ਵੀ ਸ਼ਾਮਲ ਹੈ। ਇਹਨਾਂ ਨੂੰ ਜਿਹੜਾ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਨਾ ਜੀ ਉਹ ਲੱਭਦਾ ਫਿਰਦਾ ਲੰਬੇ ਸਮੇਂ ਤੋਂ, ਕਿਉਂਕਿ ਇਹਨਾਂ ਦੇ ਉੱਤੇ ਇਸ ਤਰ੍ਹਾਂ ਜਿਹੜਾ ਜੀ ਉਹ ਦੋਸ਼ ਹੈ ਕਿ ਇਹਨਾਂ ਨੇ ਪੈਸੇ ਜਿਹੜੇ ਫਿਲਮਾਂ ਦੇ ਉਹ ਲੁਕੋਏ ਨੇ ਤੇ ਜਿਹੜਾ ਜੀ ਇਨਕਮ ਟੈਕਸ ਦੇ ਰੂਪ ਵਿੱਚ ਭਰੇ ਨਹੀਂ। ਗਿੱਪੀ ਗਰੇਵਾਲ ਹੋਰੀ ਜਿਹੜੇ ਸ਼ੋਅ ਕਰਨ ਆਏ ਸਨ ਵਿਸਾਖੀ ਦਾ ਸ਼ੋਅ ਕਰ ਰਹੇ ਸਨ ਜਲੰਧਰ, ਔਰ ਉੱਥੇ ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਦੀ ਜਿਹੜੀ ਟੀਮ ਹੈ ਜੀ ਉਹ ਸੀ, ਔਰ ਉਹਨਾਂ ਨੇ ਗਿੱਪੀ ਗਰੇਵਾਲ ਨੂੰ ਨੋਟਿਸ ਜਿਹੜਾ ਜੀ ਉਹ ਫੜਾ ਦਿੱਤਾ ਮਨੀ ਲਾਂਡਰਿੰਗ ਦਾ। ਔਰ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਜੀ ਕਿ ਇਨਕਮ ਟੈਕਸ ਨੂੰ ਤੁਸੀਂ ਗਲਤ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ। ਮੈਂ ਜਿਵੇਂ ਬਾਕੀ ਗਾਇਕਾਂ ਦਾ ਵੀ ਦਿੱਤੇ, ਉਹਨਾਂ ਨੂੰ ਨੋਟਿਸ ਜਾਰੀ ਤਾਂ ਕੀਤੇ ਨੇ, ਪਰ ਅਜੇ ਕੋਈ ਵੀ ਜਿਹੜਾ ਜੀ ਪੇਸ਼ ਨਹੀਂ ਹੋਇਆ। ਇਸ ਕਰਕੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਜੀ ਉਹ ਪਰਸਨਲ ਤੌਰ ਦੇ ਉੱਤੇ ਉਹਨਾਂ ਦੇ ਕੋਲੇ ਜਾ ਕੇ ਇਹ ਨੋਟਿਸ ਜਿਹੜੇ ਉਹਨਾਂ ਨੂੰ ਫੜਾ ਰਹੀ ਹੈ। ਇਹ ਉਹਨਾਂ ਦੀਆਂ ਫਿਲਮਾਂ ਦੇ ਬਾਰੇ ਆ ਜੀ ਬਹੁਤ ਸਾਰਾ, ਉਹ ਜਿਹਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਇਹ ਕਹਿੰਦਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੀ ਫਿਲਮਾਂ ਨੇ ਇਹਨਾਂ ਨੇ ਕਮਾਈ ਕੀਤੀ ਆ ਉਹਦਾ ਹਿਸਾਬ ਕਿਤਾਬ ਤੁਸੀਂ ਨਹੀਂ ਦੱਸਿਆ, ਔਰ ਇਹ ਦੱਸੋ ਕਿ ਉਹ ਪੈਸੇ ਤੁਹਾਡੇ ਕੋਲੇ ਕਿਵੇਂ ਆਏ ਨੇ, ਜੇ ਹਵਾਲਾ ਦੇ ਰਾਹੀਂ ਆਏ ਨੇ, ਇਸ ਕਰਕੇ ਉਹ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਹੈ ਨਾ ਜੀ ਉਹ ਬਣਦਾ। ਜੀ, ਤੇ ਬਠਿੰਡਾ ਦੇ ਵਿੱਚ ਜਿਵੇਂ ਨਕਲੀ ਮਨਪ੍ਰੀਤ ਬਾਦਲ ਆ, ਤੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਖੜੇ ਕਰ ਦਿੱਤੇ ਆ, ਤੇ ਇਹਦੇ ਪਿੱਛੇ ਚਾਲ ਕਿਹਦੀ ਹੈ ਤੇ ਸਾਰਿਆਂ ਨੂੰ ਪਤਾ ਹੀ ਆ। ਤੇ ਉੱਥੇ ਦੀ ਕੀ ਸਥਿਤੀ ਆ ਕਿ ਜਿਹੜੇ ਇਹ ਨਕਲੀ ਖੜੇ ਕੀਤੇ ਗਏ ਆ ਤਾਂ ਕਿਸ ਤਰ੍ਹਾਂ ਰਹੂਗਾ? ਪ੍ਰਸ਼ਾਸਨ ਜਿਹੜਾ ਜੀ ਉਹ ਸਰਕਾਰ ਦਾ ਸਾਥ ਮੁਕੰਮਲ ਫੁੱਲ ਫਲੈਜ ਦੇ ਰਿਹਾ ਜੀ। ਪਹਿਲਾਂ ਤਾਂ ਬਠਿੰਡੇ ਤੋਂ ਮਨਪ੍ਰੀਤ ਸਿੰਘ ਲੱਭਿਆ, ਇੱਕ ਉਹ ਦਿਹਾੜੀ ਕਰਦਾ ਜੀ ਮੁੰਡਾ, ਔਰ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਕਹਿੰਦੇ ਅੱਛਾ ਮੈਨੂੰ ਨਹੀਂ ਪਤਾ ਇਹਦੇ ਬਾਰੇ ਕੋਈ ਏਦਾਂ ਦੀ ਵੀ ਗੱਲ ਹੋਈ ਹੈ। ਫਿਰ ਉਹ ਕਹਿੰਦੇ ਕਿ ਇਹ ਨਹੀਂ ਪਤਾ ਹੈ ਜੀ, ਕਿ ਉਹਨਾਂ ਨੇ ਇਹ ਕਿਹਾ ਕਿ ਫਿਰ ਕੀ ਹੋਇਆ ਜੇ ਖੜਾ ਹੋ ਗਿਆ ਤੇ ਏਡੀ ਕਿਹੜੀ ਗੱਲ ਆ ਜੀ ਮਨਪ੍ਰੀਤ ਕੋਈ ਖੜਾ ਹੋ ਗਿਆ। ਉਹ ਬਾਦਲ ਜਿਹੜਾ ਸੀਗਾ ਉਹ ਨਾਮ ਵਰਤਣ ਦੀ ਉਹਨੇ ਪਰਮਿਸ਼ਨ ਮੰਗੀ, ਉਹਨੂੰ ਇਹ ਵੀ ਦੇ ਦਿੱਤੀ ਗਈ। ਉਹਨੇ ਚੋਣ ਨਿਸ਼ਾਨ ਪਤੰਗ ਮੰਗਾ, ਉਹ ਵੀ ਦੇ ਦਿੱਤਾ ਗਿਆ। ਇਹਦਾ ਵਿਰੋਧ ਜਿਹੜਾ ਮਨਪ੍ਰੀਤ ਬਾਦਲ ਹੋਰਾਂ ਨੇ ਜਾ ਕੇ ਕੀਤਾ, ਔਰ ਉਹਨਾਂ ਨੇ ਇੱਥੋਂ ਤੱਕ ਡਿਪਟੀ ਕਮਿਸ਼ਨ ਨੂੰ ਕਿਹਾ ਕਿ ਤੁਹਾਡੇ ਪਿੱਛੇ ਇੱਕ ਸਾਈਨ ਲੱਗਿਆ ਹੋਇਆ ਜਿਹਦੇ ਉੱਤੇ ਲਿਖਿਆ ਸਤਿਮੇਵ ਜਯਤੇ, ਤੁਸੀਂ ਇਹਦਾ ਹੀ ਥੋੜਾ ਜਿਹਾ ਖਿਆਲ ਕਰ ਲਓ, ਇਹਦੇ ਕਰਕੇ ਹੀ ਤੁਸੀਂ ਜਿਹੜੇ ਸਹੀ ਨੂੰ ਸਹੀ ਤਾਂ ਕਹੋ। ਪਰ ਉੱਥੇ ਗੱਲ ਇਹ ਨਾ ਜਦੋਂ ਪ੍ਰਸ਼ਾਸਨ ਸ਼ਰੇਆਮ ਸਰਕਾਰ ਦੀ ਮਦਦ ਕਰ ਰਿਹਾ ਤਾਂ ਉਹਨੇ ਕੀ ਸੁਣਨੀ ਸੀ। ਔਰ ਇਸੇ ਤਰ੍ਹਾਂ ਦਾ ਜਿਹੜਾ ਜੀ ਭਗਵੰਤ ਸਿੰਘ ਨਾਮ ਦਾ ਇੱਕ ਕੈਂਡੀਡੇਟ ਜਿਹੜਾ ਹੈ ਉਹ ਇੱਥੋਂ ਖੜਾ ਕੀਤਾ ਗਿਆ ਜੀ ਸੰਗਰੂਰ ਤੋਂ, ਔਰ ਉਹਨੂੰ ਵੀ ਚੋਣ ਨਿਸ਼ਾਨ ਜਿਹੜਾ ਪਤੰਗ ਦਿੱਤਾ ਗਿਆ ਜੀ। ਜੀ, ਤੇ ਅੱਗੇ ਚੱਲਦੇ ਜੀ ਆਪਾਂ ਮਲੇਰਕੋਟਲਾ ਤੋਂ, ਜਿਵੇਂ ਅਕਾਲੀ ਦਲ ਬਾਦਲ ਹੈ ਇਹ ਵੋਟਾਂ ਮੰਗ ਰਹੇ ਨੇ ਜੀ ਮੋਦੀ ਲਈ, ਪਰ ਉੱਥੇ ਪਤਾ ਲੱਗਾ ਕਿ ਜਿਵੇਂ ਮੋਦੀ ਆ ਤੇ ਮੋਦੀ ਦੀ ਫੋਟੋ ਹੀ ਗਾਇਬ ਆ। ਦੋ ਚੀਜ਼ਾਂ ਨੇ, ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਤਾਂ ਵਿਕਾਸ ਦਾ ਹੜ ਆਇਆ ਪਿਆ, ਹਨੇਰੀ ਆਈ ਪਈ ਹੈ। ਹੁਣ ਜਿਹੜੀ ਵਿਕਾਸ ਵਾਲੀ ਗੱਲ ਹੈ ਨਾ ਉਹ ਗਾਇਬ ਹੋ ਗਈ ਜੀ ਸੱਤਾਧਾਰੀ ਧਿਰ ਦੇ ਪ੍ਰਚਾਰ ਦੇ ਵਿੱਚੋਂ ਮੁਕੰਮਲ। ਹੁਣ ਸਿਰਫ ਵੋਟਾਂ ਜਿਹੜੀਆਂ ਉਹ ਮੰਗੀਆਂ ਜਾ ਰਹੀਆਂ ਨੇ ਮੋਦੀ ਦੇ ਨਾਂ ਦੇ ਉੱਤੇ ਕਿ ਅਬ ਕੀ ਵਾਰ ਮੋਦੀ ਸਰਕਾਰ। ਸਾਰੇ ਜਗ੍ਹਾ ਦੇ ਉੱਤੇ ਮੋਦੀ ਹੋਰਾਂ ਦੇ ਪੋਸਟਰ ਜਿਹੜੇ ਨੇ ਜੀ ਉਹ ਲੱਗੇ ਨੇ ਵੱਖ-ਵੱਖ ਕੈਂਡੀਡੇਟ ਦੇ ਨਾਲ, ਪਰ ਹੈਰਾਨਗੀ ਇਹ ਆ ਜੀ ਕਿ ਮਲੇਰਕੋਟਲੇ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਹੋਰਡਿੰਗ ਜਾਂ ਪੋਸਟਰ ਜਿਹੜੇ ਲੱਗੇ ਨੇ ਉਹਦੇ ਵਿੱਚੋਂ ਮੁਕੰਮਲ ਤੌਰ ਦੇ ਉੱਤੇ ਮੋਦੀ ਸਾਹਿਬ ਦਾ ਨਾਮ ਜਿਹੜਾ ਉਹ ਗਾਇਬ ਹੈ।
ਸ਼ਾਇਦ ਇਸ ਕਰਕੇ ਕਿ ਮਲੇਰਕੋਟਲਾ ਜਿਹੜਾ ਜੀ ਉਹ ਤੁਹਾਨੂੰ ਪਤਾ ਕਿ ਮੁਸਲਿਮ ਬਹੁ ਗਿਣਤੀ ਵਾਲਾ ਇਹ ਕਸਬਾ ਹੈ, ਔਰ ਇਹ ਜਿਹੜਾ ਕਸਬਾ ਹੈ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਉਂਦਾ ਹੈ। ਕਿ ਕਿਹਾ ਜਾਂਦਾ ਹੈ ਕਿ ਜਿੱਧਰ ਮਲੇਰਕੋਟਲਾ ਭੁਗਤ ਗਿਆ ਉਹ ਸੀਟ ਜਿਹੜੀ ਹੈ ਜੀ ਉਸ ਉਮੀਦਵਾਰ ਦੇ ਹੱਕ ਦੇ ਵਿੱਚ ਜਾਂਦੀ ਜਿਹਦੇ ਹੱਕ ਦੇ ਵਿੱਚ ਇਹ ਮਲੇਰਕੋਟਲਾ ਭੁਗਤ ਜਾਂਦਾ ਹੈ। ਸ਼ਾਇਦ ਇਸ ਕਰਕੇ ਜਿਹੜੇ ਮੁਸਲਿਮ ਭਾਈਚਾਰਾ ਹੈ ਉਹਨਾਂ ਨੂੰ ਇਹ ਦੱਸਣ ਦੇ ਵਾਸਤੇ ਜੀ ਕਿ ਮੋਦੀ ਦੇ ਨਾਂ ਤੇ ਅਸੀਂ ਵੋਟ ਨਹੀਂ ਮੰਗ ਰਹੇ, ਇਸ ਕਰਕੇ ਉੱਥੋਂ ਪੋਸਟਰ ਜਿਹੜੇ ਨੇ ਮੋਦੀ ਦੇ ਗਾਇਬ ਕੀਤੇ ਗਏ ਨੇ। ਪਰ ਮਲੇਰਕੋਟਲਾ ਜਿਹੜਾ ਹੈ ਜੀ ਉਹਦੇ ਕਿੱਧਰ ਭੁਗਤਣਾ, ਮੇਰੇ ਖਿਆਲ ਪਿਛਲੇ 2-3 ਦਿਨ ਦੀਆਂ ਰੈਲੀਆਂ ਔਰ ਕੱਲ ਅਰਵਿੰਦ ਕੇਜਰੀਵਾਲ ਦੇ ਸ਼ੋਅ ਨੇ ਕਾਫੀ ਹੱਦ ਤੱਕ ਤਸਵੀਰ ਜਿਹੜੀ ਹੈ ਨਾ ਜੀ ਉਹ ਕਲੀਅਰ ਕੀਤੀ ਆ। 22 ਕਿਲੋਮੀਟਰ ਦਾ ਲੰਬਾ ਜਾਮ ਜਿਹੜਾ ਸੀਗਾ ਜੋ ਜਗੇੜੇ ਵਾਲਾ ਜਿਹੜਾ ਪੁਲ ਆ ਜੀ ਉੱਥੋਂ ਲੈ ਕੇ ਤੇ ਮਲੇਰਕੋਟਲੇ ਦੇ ਤੱਕ ਆਉਂਦੇ ਜਿਹੜਾ ਕਾਲਜ ਤੱਕ ਆਉਂਦੇ ਆ, ਮੁਕੰਮਲ ਜਾਮ ਦੋਨਾਂ ਸਾਈਡਾਂ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੀਗਾ। 18 ਕਿਲੋਮੀਟਰ ਦਾ ਲੰਬਾ ਜਿਹੜਾ ਕਾਫਲਾ ਸੀਗਾ ਔਰ ਏਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਅੱਗੋਂ ਰਵਾਂਡੀ ਲੈਣ ਆਏ ਹੋਏ ਸਨ। ਸ਼ਾਇਦ ਸੁਣਨ ਵਾਲਿਆਂ ਨੂੰ ਹੈਰਾਨਗੀ ਲੱਗੇ ਕਿ 10,000 ਦੇ ਕਰੀਬ ਬਾਈਕ ਹੀ ਚੱਲ ਰਹੇ ਸਨ। ਬਿਲਕੁਲ ਜੀ, ਜਿਸ ਤਰ੍ਹਾਂ ਲੋਕਾਂ ਦਾ ਬਾਹਰ ਨਿਕਲਣਾ ਇਸ ਤਰ੍ਹਾਂ ਬਿਨਾਂ ਸੱਦੇ ਦੇ, ਬਿਨਾਂ ਕੋਈ ਸੱਦਾ ਪੱਤਰ ਦੇ, ਤੇ ਕਈ ਵਾਰੀ ਲੋਕਾਂ ਨੂੰ ਢੋ ਕੇ ਲਿਆਇਆ ਜਾਂਦਾ ਹੈ ਬੱਸਾਂ ਦੇ ਵਿੱਚ ਇਕੱਠ ਦਿਖਾਉਣ ਲਈ, ਪਰ ਬਿਨਾਂ ਸੱਦੇ ਦੇ ਤੇ ਜਿਵੇਂ ਬਿਨਾਂ ਕਿਰਾਇਆ ਦਿੱਤਿਆਂ ਵੀ ਇੰਨਾ ਇਕੱਠ ਹੋ ਗਿਆ ਆ। ਤੇ ਕੀ ਕੇਜਰੀਵਾਲ ਦੇ ਇਕੱਠ ਨੂੰ ਦੇਖ ਕੇ ਜਿਹੜੀਆਂ ਪੁਰਾਣੀਆਂ ਸਥਾਪਿਤ ਪਾਰਟੀਆਂ ਆ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਦੀ ਨਹੀਂ ਲੱਗਦੀ? ਉਹਨਾਂ ਨੂੰ ਲੱਗ ਰਹੀ ਹੈ ਜੀ, ਕਿਤੇ ਨਾ ਕਿਤੇ ਤਾਂ ਲੱਗ ਰਹੀ ਹੈ, ਪਰ ਜਿਹੜੀ ਗੱਲ ਦਾ ਫਿਕਰ ਸਾਰੇ ਹੀ ਜਿਹੜੇ ਕਰ ਰਹੇ ਨੇ ਕਿ ਇਹ ਵੋਟ ਬੈਂਕ ਦੇ ਵਿੱਚ ਜਿਹੜਾ ਜੀ ਤਬਦੀਲ ਹੋਊਗਾ। ਜੇ ਜਿੰਨਾ ਹਜੂਮ ਜਿਹੜਾ ਇਕੱਠਾ ਹੋ ਗਿਆ ਜੀ ਕੱਲ, ਕਿਹੜਾ ਪਿੰਡ ਆ ਸ਼ੇਰਪੁਰ ਤੁਸੀਂ ਲਾ ਲਓ, ਸੰਘੇੜਾ ਲਾ ਲਓ, ਜਿੰਨੇ ਪਿੰਡ ਵੀ ਰਸਤੇ ਦੇ ਵਿੱਚ ਪੈਂਦੇ ਸੀਗੇ ਉੱਥੇ ਲੋਕ ਆ ਕੇ ਏਦਾਂ ਬੈਠੇ ਹੋਏ ਸਨ। ਜਿਵੇਂ ਪਹਿਲਾਂ ਵੀ ਦੱਸਿਆ ਕਿ ਉਹ ਪਤਾ ਨਹੀਂ ਕੀ ਉਹਨਾਂ ਨੇ ਕਿਹੜੀ ਚੀਜ਼ ਦੇਖਣੀ ਹੁੰਦੀ ਆ। ਹੁਣ ਜੇ ਕਿਉਂਕਿ ਮੁੰਡੇ ਜਿਹੜੇ ਉੱਥੋਂ ਤੁਰੇ ਨੇ ਮੰਡੀ ਅਹਿਮਦਗੜ੍ਹ ਤੋਂ ਸੰਗਰੂਰ ਤੱਕ, ਉਹ ਸਾਰੇ ਆਪਣਾ ਪੈਟਰੋਲ ਜਿਹੜੇ ਉਹ ਰਸਤੇ ਦੇ ਵਿੱਚ ਪੈਟਰੋਲ ਪੰਪਾਂ ਤੋਂ ਪਵਾ ਕੇ ਜਿਹੜਾ ਜੀ ਉਹ ਤੁਰ ਰਹੇ ਸਨ, ਉਹਨਾਂ ਨੂੰ ਕੋਈ ਪੈਟਰੋਲ ਨਹੀਂ ਸੀ ਦੇ ਰਿਹਾ। ਇਹ ਆਪ ਮੁਹਾਰੇ ਆਏ ਹੋਏ ਲੋਕ ਸਨ। ਜੇ ਵੋਟ ਬੈਂਕ ਦੇ ਵਿੱਚ ਤਬਦੀਲ ਹੁੰਦਾ ਤਾਂ ਇਹ ਕਿਹਾ ਜਾ ਸਕਦਾ ਜੀ, ਹਾਲਾਂਕਿ ਅਜੇ ਥੋੜਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਊਗੀ ਕਿ ਪੰਜਾਬ ਜਿਹੜਾ ਜੀ ਉਹ ਤਬਦੀਲੀ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ। ਜਿਹੜੀ ਇੱਕ ਅਕਸਰ ਗੱਲ ਵਿਦੇਸ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਜੀ ਕਿ ਨਹੀਂ ਹੁਣ ਨਹੀਂ ਉੱਥੇ ਕੁਝ ਵੀ ਹੋਣਾ, ਇੱਥੇ ਤਾਂ ਸ਼ਰਾਬ ਭਾਰੂ ਹੋ ਗਈ, ਇੱਥੇ ਨਸ਼ੇ ਜਿਹੜੇ ਨੇ ਉਹ ਭਾਰੂ ਹੋ ਗਏ। ਪਰ ਲੱਗਦਾ ਕਿਤੇ ਨਾ ਕਿਤੇ ਉਹ ਮਾਪੇ ਉਹ ਮਾਵਾਂ ਜਿਹੜੀਆਂ ਜੀ ਫਿਕਰਮੰਦ ਨੇ। ਇੱਕ ਕੱਲ ਜਿਹੜਾ ਮਜ਼ਦੂਰ ਟਰੈਕਟਰ ਸੀਗਾ, ਕਹਿੰਦਾ ਮੇਰਾ ਮੁੰਡਾ ਸਮੈਕ ਤੇ ਲੱਗ ਗਿਆ, ਅੱਜ ਪੈਸੇ ਉਹਨੂੰ ਨਹੀਂ ਦਿੱਤੇ ਤੇ ਉਹਨੇ ਚੂਹੇ ਮਾਰਨ ਵਾਲੀ ਦਵਾਈ ਜਿਹੜੀ ਹੈ ਨਾ ਜੀ ਉਹ ਪੀ ਲਈ। ਉਹ ਕਹਿੰਦਾ ਮੈਂ ਉਹਨੂੰ ਹਸਪਤਾਲ ਦਾਖਲ ਕਰਵਾ ਕੇ ਫੇਰ ਵੀ ਆ ਕੇ ਸੜਕ ਦੇ ਉੱਤੇ ਜਿਹੜਾ ਜੀ ਖੜਾ ਹੈ, ਇਸ ਕਰਕੇ ਕਿ ਮੈਂ ਦੇਖਣਾ ਚਾਹੁੰਦਾ ਹੈ ਕਿ ਜਿਹੜਾ ਨਸ਼ਿਆਂ ਦੇ ਵਿਰੋਧ ਦੇ ਵਿੱਚ ਬੰਦਾ ਗੱਲ ਕਰ ਰਿਹਾ ਉਹ ਕੌਣ ਹੈ। ਜੀ ਬਿਲਕੁਲ, ਇਹ ਤਾਂ ਬਹੁਤ ਮਾੜੀ ਗੱਲ ਹੈ। ਜਿਵੇਂ ਹੁਣ ਤੁਸੀਂ ਗੱਲ ਸਮੈਕ ਦੀ ਕੀਤੀ ਤਾਂ ਵੀ ਪਤਾ ਲੱਗਾ ਸੀ ਇੱਕ ਲੰਡਨ ਤੋਂ ਮੁੰਡਾ ਗਿਆ ਵਿਆਹ ਕਰਾਉਣ ਲਈ ਪੰਜਾਬ ਦੇ ਵਿੱਚ, ਤੇ ਉਹਨੂੰ ਵੀ ਮੇਰੇ ਖਿਆਲ ਦੇ ਵਿੱਚ ਕਹਿੰਦੇ ਕਿ ਸੂਟਾ ਜਿਹੜਾ ਉਹ ਵੱਡਾ ਖਿੱਚ ਲਿਆ ਤੇ ਉਹ ਵੀ ਵਿਆਹ ਵਾਲੇ ਦਿਨ ਹੀ ਡਿੱਗ ਪਿਆ। ਤੇ ਕੀ ਤੁਹਾਨੂੰ ਇਸ ਖਬਰ ਬਾਰੇ ਪਤਾ ਕਿ ਉਹਦਾ ਵਿਆਹ ਹੋ ਗਿਆ? ਵਿਆਹ ਨਹੀਂ ਹੋਇਆ ਜੀ, ਨਕੋਦਰ ਦੇ ਵਿੱਚ ਇਹ ਘਟਨਾ ਵਾਪਰੀ। ਇੰਗਲੈਂਡ ਤੋਂ ਆਇਆ ਹੋਇਆ ਇਹ ਮੁੰਡਾ ਸੀਗਾ ਜੀ, ਔਰ ਮਹਿਤਪੁਰ ਦੇ ਲੜਕੀ ਵਾਲੇ ਜਿਹੜੇ ਆ ਉਹ ਦੱਸੇ ਜਾਂਦੇ ਆ। ਉੱਥੇ ਅਖਾੜੇ ਦੇ ਵਾਸਤੇ ਜਾਂ ਐਂਟਰਟੇਨਮੈਂਟ ਦੇ ਵਾਸਤੇ ਗੁਰਦਾਸ ਮਾਨ ਹੋਰਾਂ ਨੂੰ ਮਹਿੰਗੇ ਭਾਅ ਲਿਆਂਦਾ ਹੋਇਆ ਸੀ, ਕਿਉਂਕਿ ਲੱਖਾਂ ਰੁਪਈਆ 'ਚ ਉਹ ਆਉਂਦੇ ਨੇ, ਉਹ ਐਂਟਰਟੇਨ ਕਰ ਰਹੇ ਸਨ। ਜਿਹੜਾ ਸੂਟੇ ਸਾਟੇ ਦਾ ਪਤਾ ਤਾਂ ਉਦੋਂ ਹੀ ਲੱਗ ਗਿਆ, ਕਹਿੰਦੇ ਮੁੰਡਾ ਨੱਚਦਾ ਸੀਗਾ, ਲੋਕ ਸੋਚਦੇ ਸਨ ਕਿ ਵਿਆਹ ਦੀ ਖੁਸ਼ੀ 'ਚ ਨੱਚ ਰਿਹਾ ਹੈ, ਪਰ ਜਦੋਂ ਗਾਣਾ ਖਤਮ ਹੋ ਜਾਂਦਾ ਸੀ, ਸਾਜ਼ ਵੱਜਣੇ ਬੰਦ ਹੋ ਜਾਂਦੇ ਸੀ, ਉਹ ਫਿਰ ਵੀ ਨੱਚੀ ਜਾਂਦਾ ਸੀ। ਲੋਕਾਂ ਨੂੰ ਪਤਾ ਤਾਂ ਉੱਥੇ ਹੀ ਲੱਗ ਗਿਆ ਕਿ ਕੁਛ ਨਾ ਕੁਛ ਗੜਬੜ ਹੈ। ਪਰ ਜਦੋਂ ਗੁਰਦਾਸ ਮਾਨ ਹੋਰੀ ਗਾ ਕੇ ਹਟ ਕੇ ਤੇ ਉਦੋਂ ਬਾਅਦ ਤਾਂ ਜਿਹੜੀ ਜੀ ਇਹ ਹੱਦ ਇਹ ਹੋ ਗਈ ਕਿ ਉਹ ਮੁੰਡਾ ਡੇਗੀ ਪਿਆ ਮੂੰਹ ਪਰਨੇ, ਔਰ ਸਗਨ ਵਗੈਰਾ ਉੱਤੇ ਜਾ ਰਹੇ ਸੀਗੇ। ਹਾਂ, ਫੇਰੇ ਵਗੈਰਾ ਹੋ ਗਏ ਸੀਗੇ ਜੀ। ਤਾਂ ਕੁੜੀ ਨੇ ਮੁੰਡੇ ਦੇ ਨਾਲ ਜਾਣ ਤੋਂ ਨਾ ਕਰਤੀ, ਇਹ ਕਿਹਾ ਕਿ ਇਹ ਤਾਂ ਨਸ਼ੇੜੀ ਆ, ਮੈਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਖਰਾਬ ਨਹੀਂ ਕਰਨੀ। ਜਿਹੜੇ ਕੁੜੀ ਵਾਲੇ ਸਨ ਜੀ ਉਹ ਆਪਣੀ ਕੁੜੀ ਦੀ ਗੱਲ ਦੇ ਉੱਤੇ ਅੜ ਗਏ, ਔਰ ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਵੀ ਜਿਹੜਾ ਜੀ ਇਹਨੂੰ ਨਹੀਂ ਤੋਰਾਂਗੇ, ਇਸ ਕੁੜੀ ਨੂੰ ਇਸ ਮੁੰਡੇ ਦੇ ਨਾਲ। ਪੁਲਿਸ ਵਗੈਰਾ ਜਿਹੜੀ ਆ ਜੀ ਉਹ ਵਿੱਚ ਪਈ ਆ, ਅਜੇ ਸਮਝੌਤਾ ਕਿਸੇ ਪਾਸੇ ਨਹੀਂ ਹੋਇਆ, ਦਰਜ ਹੋਇਆ, ਪਰ ਵਿਆਹ ਨਹੀਂ ਹੋਇਆ। ਵਿਆਹ ਤਾਂ ਹੋ ਗਿਆ ਜੀ, ਜਿਹੜੇ ਫੇਰੇ ਹੋ ਗਏ, ਪਰ ਕੁੜੀ ਜਿਹੜੀ ਆ ਉਹ ਮੁੰਡੇ ਦੇ ਨਾਲ ਨਹੀਂ ਗਈ। ਉਹ ਕਹਿੰਦੀ ਇਹ ਸਟੈਂਡ ਲੈ ਲੂਗੀ, ਨਹੀਂ ਤਾਂ ਸਾਰੀ ਉਮਰ ਮੈਨੂੰ ਭੁਗਤਣਾ ਪੈਣਾ। ਜੀ ਤੇ ਅਗਲੀ ਗੱਲਬਾਤ ਕਰੀਏ, ਜਿਵੇਂ ਇੱਕ ਭੁੱਲਰ ਭਾਈਚਾਰਾ ਆ, ਭੁੱਲਰ ਭਾਈਚਾਰੇ ਨੇ ਜਿਵੇਂ ਕਾਫੀ ਜਿਹੜਾ ਬਾਦਲ ਪਰਿਵਾਰ ਨੂੰ ਕਹਿੰਦੇ ਆ ਕਿ ਇੱਕ ਚੁਣੌਤੀ ਦਿੱਤੀ ਹੋਈ ਆ, ਤੇ ਉਹ ਭੁੱਲਰ ਭਾਈਚਾਰੇ ਦਾ ਕੀ ਚੱਕਰ ਆ?
ਇਹਨਾਂ ਦੀ ਭੁੱਲਰ ਭਾਈਚਾਰਾ ਹੈ ਇਹ ਰਾਮਪੁਰੇ ਦੇ ਕੋਲੇ ਨਾ ਜੀ ਪਿੰਡ ਇਹਨਾਂ ਦਾ ਪੈਂਦਾ, ਜਿੱਥੇ ਇਹਨਾਂ ਦੇ ਵਡੇਰਿਆਂ ਦੀ ਜਗ੍ਹਾ, ਉੱਥੇ ਇਹ ਹਰ ਸਾਲ ਇਕੱਠੇ ਹੁੰਦੇ ਨੇ। ਬਹੁਤ ਵੱਡਾ ਇਕੱਠ ਜਿਹੜਾ ਜੀ ਹੁੰਦਾ, ਜ਼ਮੀਨ ਉੱਥੇ ਕਾਫੀ ਹੈਗੀ ਹੈ ਭਾਈਚਾਰੇ ਦੇ ਵਡੇਰਿਆਂ ਦੀ, ਉੱਥੇ ਜਗ੍ਹਾ ਬਣੀ ਹੋਈ ਹੈ, ਗੋਲਕ ਬੜੀ ਵੱਡੀ ਹੈ। ਤੇ ਜਦੋਂ ਗੋਲਕ ਦੀ ਗੱਲ ਆਉਂਦੀ ਹੈ ਨਾ ਜੀ, ਫਿਰ ਨਾਲ ਦੀ ਨਾਲ ਬਹੁਤੀ ਕਹਾਣੀ ਜਿਹੜੀ ਆ ਉਹ ਸਮਝ ਆ ਜਾਂਦੀ ਹੈ। ਉਸ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਹੈ ਜੀ ਉਹ ਕਰ ਲਿਆ ਗਿਆ, ਜਿਹਦੀ ਵਜ੍ਹਾ ਕਰਕੇ ਇਹ ਭਾਈਚਾਰਾ ਕਦੀ ਇਸ ਵੇਲੇ ਵਿਰੋਧ ਦੇ ਵਿੱਚ ਉੱਠ ਕੇ ਖੜਾ ਹੋ ਗਿਆ। 12 ਪਿੰਡ ਪੈਂਦੇ ਨੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ, ਟੋਟਲ 40 ਪਿੰਡ ਨੇ ਜੀ ਭੁੱਲਰਾਂ ਦੇ। 12 ਪਿੰਡ ਜਿਹੜੇ ਪੈਂਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਟਰਾਲੀਆਂ ਲਾ ਕੇ, ਰੋਕਾਂ ਲਾ ਕੇ ਜਿਹੜਾ ਸੀ ਨਾ ਜੀ ਰੋਕ ਦਿੱਤਾ। ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਕੁਝ ਪੁਲਿਸ ਵਾਲੇ ਜਿਹੜੇ ਪਿੰਡ ਦੇ ਵਿੱਚ ਦਾਖਲ ਹੋ ਗਏ, ਔਰ ਗੁਰਦੁਆਰੇ ਤੋਂ ਇਹ ਕਹਿ ਦਿੱਤਾ ਗਿਆ ਜੀ ਕਿ ਕੁਝ ਪੁਲਿਸ ਵਾਲੇ ਦਾਖਲ ਹੋਏ ਨੇ, ਅਸੀਂ ਉਹਨਾਂ ਨੂੰ 20 ਮਿੰਟ ਦਿੰਦੇ ਹਾਂ, 20 ਮਿੰਟਾਂ ਦੇ ਵਿੱਚ ਜਿਹੜਾ ਜੀ ਇੱਥੋਂ ਨਿਕਲ ਜਾਣ, ਔਰ ਨਹੀਂ ਤਾਂ ਬਾਹਰਲਾ ਬੰਦਾ ਜਿਹੜਾ ਜੀ ਉਹਨੂੰ ਫਿਰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਪਿੰਡ 'ਚ। ਇਸੇ ਤਰ੍ਹਾਂ ਦਾ ਜੀ ਜਿਹੜਾ ਵਰਤਾਰਾ ਇੱਥੇ ਸੰਗਰੂਰ ਦੇ ਵਿੱਚ ਵੀ, ਕਿਉਂਕਿ ਭੁੱਲਰਾਂ ਦੇ ਪਿੰਡ ਪੈਂਦੇ ਨੇ ਕਾਫੀ। ਜੀ ਬਲਤੇਜ ਪੰਨੂ ਜੀ, ਮੇਰਾ ਲਾਸਟ ਕੁਐਸਚਨ ਹੋਊਗਾ ਭਗਵੰਤ ਮਾਨ ਬਾਰੇ। ਜਿਹੜੀਆਂ ਉਹ ਗੱਲਾਂ ਕਰਦੇ ਨੇ, ਲੋਕਾਂ ਨੂੰ ਹਸਾਉਂਦੇ ਨੇ, ਤੇ ਲੋਕਾਂ ਨੂੰ ਨਾਲ ਉਹ ਗੱਲਾਂ ਬਾਤਾਂ ਦੇ ਨਾਲ ਹੀ ਸਮਝਾਉਂਦੇ ਨੇ ਕਿ ਵੋਟ ਕਿੱਧਰ ਪਾਉਣੀ ਆ, ਕਿਉਂ ਨਹੀਂ ਪਾਉਣੀ ਵਿਰੋਧੀ ਪਾਰਟੀ ਨੂੰ। ਕਹਿਣ ਨੂੰ ਇਹਨੂੰ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹ ਟੋਟਕੇ ਨੇ, ਹਸਾਉਣ ਲਈ ਨੇ, ਪਰ ਰਿਐਲਿਟੀ ਹੈ। ਭਗਵੰਤ ਹੋਰਾਂ ਦੀ ਤਾਂ ਸ਼ੁਰੂ ਤੋਂ ਹੀ ਜਿਹੜੀ ਕਾਮੇਡੀ ਹੈ ਜੀ ਉਹ ਇਸੇ ਕਿਸਮ ਦੀ ਰਹੀ ਹੈ। ਕਟਾਕਸ਼, ਜਿਹੜਾ ਤਿੱਖਾ ਕਟਾਕਸ਼ ਹੈ ਉਹਨਾਂ ਦਾ ਕਾਫੀ, ਉਹ ਇਸ ਵੇਲੇ ਬੜਾ ਚਰਚਿਤ ਜਿਹੜੇ ਨੇ ਉਹ ਹੋ ਰਹੇ ਨੇ। ਉਹ ਕਹਿੰਦੇ ਕਿ 500 ਬੰਦਾ ਸਿਕਿਉਰਿਟੀ ਦਾ ਲੈ ਕੇ ਇਹ ਫਿਰਦੇ ਨੇ, ਤੇ ਕਹਿੰਦੇ ਨੇ ਸਾਨੂੰ ਕੁਝ ਨਹੀਂ ਹੁੰਦਾ। ਉਹ ਕਹਿੰਦੇ ਬਿਨਾਂ ਸਿਕਿਉਰਿਟੀ ਤੋਂ ਧੂਰੀ ਵਾਲੇ ਅੱਡੇ ਤੇ ਆ ਕੇ ਦਿਖਾਓ, ਮੁੜ ਕੇ ਤਾਂ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਵੀ ਨਹੀਂ ਪਛਾਣਨਾ ਕਿ ਕੌਣ ਹੈ। ਜੀ ਜੀ ਜੀ, ਇਹਨਾਂ ਦੀ ਕਾਫੀ ਫੇਮਸ ਹੋ ਰਹੀ ਹੈ। ਦੂਜੀ ਗੱਲ ਇਹ ਕਹਿੰਦੇ ਨੇ ਕਿ ਬਾਦਲ ਸਾਹਿਬ, ਉਹਨਾਂ ਦੀ ਫੋਟੋ ਜਿਹੜੀ ਆ ਉਹ ਐਂਬੂਲੈਂਸਾਂ ਤੇ ਵੀ ਲੱਗੀ ਆ, ਸਾਈਕਲਾਂ ਤੇ ਵੀ ਲੱਗੀ ਆ। ਹੁਣ ਕਹਿੰਦੇ ਕਿ ਅਕਾਲੀ ਦਲ ਜਿਹੜਾ ਭਾਂਡੇ ਵੰਡ ਰਿਹਾ ਪਿੰਡਾਂ ਦੇ ਵਿੱਚ, ਤੇ ਉਹਦੇ ਉੱਤੇ ਵੀ ਬਾਦਲਾਂ ਦੀ ਫੋਟੋ ਜਿਹੜੀ ਆ ਉਹ ਲੱਗੀ ਹੋਊਗੀ। ਤੇ ਫਿਰ ਉਹ ਕਹਿੰਦੇ ਕਿ ਲੋਕੀ ਮਜ਼ਾਕ 'ਚ ਕਿਹਾ ਕਰਨਗੇ, ਕਹਿੰਦੇ ਤਾਂ ਗੁਰਦਿਆਲ ਸਿੰਘ ਕਿਹਾ ਕਰੂਗਾ ਕਿ ਨਾਮੋ ਬਾਦਲ ਮਾਂਜਤਾ, ਤੇ ਅੱਗੋਂ ਉਹ ਇਹ ਕਹੂਗੀ ਕਿ ਜਿਹੜੇ ਢੀਂਡਸੇ ਦੇ ਵਿੱਚ ਤਾਂ ਪਰਸੋਂ ਵਾਲਾ ਮੀਟ ਪਿਆ ਖਾਲੀ ਹੋਲੇ, ਬਾਦਲ ਤੇ ਢੀਂਡਸਾ ਇਕੱਠੇ ਮੰਜੂਗੀ। ਜੀ ਜੀ ਜੀ, ਕਾਫੀ ਪ੍ਰਚਲਿਤ ਹੋ ਰਿਹਾ ਹੈ ਜੀ। ਜੀ ਇਹ ਹੈ ਕਿ ਲੋਕ ਜਿਹੜੇ ਨੇ ਸੁਣਨ ਵੀ ਆਉਂਦੇ ਨੇ, ਉਹਨਾਂ ਨੂੰ ਇਸੇ ਕਰਕੇ ਸ਼ਾਇਦ ਸੁਣਨ ਆਉਂਦੇ ਨੇ ਕਿ ਉਹਨਾਂ ਦਾ ਇੱਕ ਅੰਦਾਜ਼ ਹੈ, ਜਿਹੜੇ ਅੰਦਾਜ਼ ਦੇ ਵਿੱਚ ਉਹ ਗੱਲ ਕਰਦੇ ਨੇ, ਤੇ ਵਿੱਚ ਹੀ ਨਾਲ ਉਹ ਸੀਰੀਅਸ ਜਿਹੜੀਆਂ ਗੱਲਾਂ ਨੇ ਨਾ ਜੀ ਉਹ ਵੀ ਕਹਿ ਜਾਂਦੇ ਨੇ, ਦੱਸ ਜਾਂਦੇ ਨੇ। ਸ਼ਾਇਦ ਇਸੇ ਕਰਕੇ ਹੀ ਸੰਗਰੂਰ ਲੋਕ ਸਭਾ ਜਿਹੜੀ ਸੀਟ ਹੈ ਨਾ ਜੀ ਉਹ ਸਭ ਤੋਂ ਇਸ ਵੇਲੇ ਚਰਚਿਤ ਹੈ, ਭੀੜਾਂ ਦੇ ਪੱਖ ਤੋਂ ਵੀ, ਸਿਸਟਮੈਟਿਕਲੀ ਵੀ, ਔਰ ਜਿਹੜੇ ਅੰਦਾਜ਼ ਵਿੱਚ ਉਹ ਗੱਲ ਕਹਿੰਦੇ ਨੇ ਉਸ ਪੁਆਇੰਟ ਆਫ ਵਿਊ ਨਾਲ ਵੀ। ਤੇ ਬਿਲਕੁਲ ਜੀ, ਲੋਕਾਂ ਨੂੰ ਜਿਹੜੀ ਆਸ ਵੱਜੀ ਆ ਆਮ ਆਦਮੀ ਪਾਰਟੀ ਦੀ, ਤੇ ਲੋਕਾਂ ਨੂੰ ਆਸ ਵੀ ਉੱਥੋਂ ਹੀ ਹੈਗੀ ਆ, ਭਗਵੰਤ ਮਾਨ ਆ ਉਹ ਉੱਥੋਂ ਜਿੱਤ ਜਾਣ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਤੁਹਾਡਾ। ਬੜੀ ਮਿਹਰਬਾਨੀ ਜੀ, ਧੰਨਵਾਦ। ਔਰ ਕੱਲ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਅੱਜ ਜੁੜੇ ਨੇ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।